अस्सलाम वालेकुम दोस्तों, सोच दे सफर दे नाल डॉक्टर रफीक ਤੁਹਾਡੀ ਖidmat ਚ ਹਾਜ਼ਰ ਹੈ। ਤੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਕਿ ਅਗਰ ਤੁਸੀਂ ਸ਼ੂਗਰ ਕੰਟਰੋਲ ਕਰਨਾ ਚਾਹੁੰਦੇ ਜੇ ਔਰ ਤੁਹਾਨੂੰ ਇੱਕ ਆਦਤ ਹੈ ਜ਼ਿਆਦਾ ਜੂਸ ਪੀਣ ਦੀ, ਤੇ ਫਿਰ ਇਹ ਆਦਤ ਛੱਡ ਦਿਓ। ਫਲਾਂ ਦਾ ਇਸਤੇਮਾਲ ਕਰੋ, ਡਾਇਰੈਕਟ ਫਲ ਖਾਓ, ਜੂਸ ਦਾ ਇਸਤੇਮਾਲ ਨਾ ਕਰੋ, ਕਿਉਂਕਿ ਜੂਸ ਦੇ ਜ਼ਿਆਦਾ ਇਸਤੇਮਾਲ ਨਾਲ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਹੋਏਗੀ। ਅਗਰ ਤੁਹਾਨੂੰ ਸ਼ੂਗਰ ਦਾ ਮਰਜ਼ ਹੈ ਤੇ ਫਿਰ ਤੁਸੀਂ ਜੂਸ ਬਿਲਕੁਲ ਛੱਡ ਦਿਓ, ਕਿਉਂਕਿ ਇਹ ਸ਼ੂਗਰ ਨੂੰ ਕੰਟਰੋਲ ਨਹੀਂ ਕਰ ਸਕਦੇ। ਉਹਦੇ ਪਿੱਛੇ ਇੱਕ ਵਜ੍ਹਾ ਹੈ, ਮੈਂ ਤੁਹਾਨੂੰ ਦੱਸਣਾ। ਦੇਖੋ, ਜਦੋਂ ਤੁਸੀਂ ਕਿਸੇ ਫਰੂਟ ਦਾ ਜੂਸ ਡਾਇਰੈਕਟ ਪੀਂਦੇ ਜੇ ਨਾ, ਉਹ ਜ਼ਾਹਿਰ ਹੈ ਫਰੂਟ ਦੇ ਵਿੱਚੋਂ ਸਾਰਾ ਐਕਸਟ੍ਰੈਕਟ ਔਰ ਸਾਰੀ ਸ਼ੂਗਰ ਜਿਹੜੀ ਜੂਸ 'ਚ ਆ ਜਾਂਦੀ। ਤੇ ਜਦੋਂ ਤੁਸੀਂ ਡਰਿੰਕ ਪੀਂਦੇ ਜੇ ਤੇ ਉਹ ਮਿਹਦੇ 'ਚੋਂ ਉਹ ਡਰਿੰਕ ਦੇ ਵਿੱਚ ਜਿਹੜੀ ਸ਼ੂਗਰ ਹੈ ਉਹ ਜਲਦੀ ਨਾਲ ਤੁਹਾਡੇ ਬਲੱਡ 'ਚ ਅਚਾਨਕ ਚਲੀ ਜਾਂਦੀ, ਬਹੁਤ ਫਾਸਟਲੀ ਚਲੀ ਜਾਂਦੀ, ਔਰ ਤੁਹਾਡੇ ਬਲੱਡ ਦੇ ਵਿੱਚ ਸ਼ੂਗਰ ਦਾ ਇੱਕ ਅਚਾਨਕ ਸਪਾਈਕ ਆ ਜਾਂਦਾ। ਤਾਂ ਮਤਲਬ ਹੈ ਤੁਹਾਡੀ ਸ਼ੂਗਰ ਡਿਸਟਰਬ ਹੋ ਗਈ, ਔਰ ਇਸੇ ਤਰ੍ਹਾਂ ਉਹ ਸ਼ੂਗਰ ਡਾਈਜੈਸਟ ਵੀ ਜਲਦੀ ਨਾਲ ਕਰੋਗੇ ਤੁਸੀਂ। ਅਗਰ ਇਨਸੂਲਿਨ ਤੁਸੀਂ ਲੈ ਰਹੇ ਜੇ, ਉਹ ਫਿਰ ਸ਼ੂਗਰ ਅਚਾਨਕ ਥੱਲੇ ਆ ਜਾਏ, ਔਰ ਸਾਰਾ ਦਿਨ ਤੁਹਾਡੇ ਕੋਲ ਕੰਟਰੋਲ ਹੀ ਨਹੀਂ ਹੋਣੀ, ਬੈਲੈਂਸ ਨਹੀਂ ਹੋਣਾ ਸ਼ੂਗਰ। ਤੇ ਫਿਰ ਤੁਸੀਂ ਕਰਨਾ ਕੀ ਹੈ? ਤੁਸੀਂ ਫਰੂਟ ਖਾਓ, ਠੀਕ ਹੈ, ਉਹ ਵੀ ਇੱਕ ਲਿਮਿਟ 'ਚ। ਜਿਹੜੇ ਡਾਕਟਰ ਨੇ ਤੁਹਾਨੂੰ ਕਿਹਾ ਫਰੂਟ ਖਾਣੇ ਨੇ, ਉਹ ਤੁਸੀਂ ਫਰੂਟ ਖਾਓ, ਲੇਕਿਨ ਉਹ ਵੀ ਇੱਕ ਲਿਮਿਟ 'ਚ। ਔਰ ਉਹਦਾ ਫਾਇਦਾ ਕੀ ਹੁੰਦਾ? ਕਿਉਂਕਿ ਜਦੋਂ ਤੁਸੀਂ ਫਰੂਟ ਖਾਂਦੇ ਜੇ ਤੇ ਫਰੂਟ ਦੇ ਵਿੱਚ ਫਾਈਬਰ ਹੁੰਦਾ, ਉਹ ਤੁਹਾਡੇ ਮਿਹਦੇ 'ਚ ਆਹਿਸਤਾ ਆਹਿਸਤਾ ਡਾਈਜੈਸਟ ਹੋਏਗਾ, ਔਰ ਥੋੜੀ ਥੋੜੀ ਸ਼ੂਗਰ ਤੁਹਾਡੇ ਬਲੱਡ 'ਚ ਜਾਂਦੀ ਰਹੇਗੀ, ਔਰ ਸਾਰਾ ਦਿਨ ਤੁਹਾਨੂੰ ਥੋੜੀ ਥੋੜੀ ਸ਼ੂਗਰ ਮਿਲਦੀ ਰਹੇਗੀ। ਇਸੇ ਵਾਸਤੇ ਤੁਹਾਡੀ ਸ਼ੂਗਰ ਵੀ ਕੰਟਰੋਲ ਹੋਏਗੀ। ਤੇ ਲਿਹਾਜ਼ਾ ਸ਼ੂਗਰ ਨੂੰ ਅਗਰ ਕੰਟਰੋਲ ਕਰਨਾ ਚਾਹਦੇ ਜੇ, ਜੂसेस ਦੀ ਬਜਾਏ ਫਰੂਟ ਖਾਓ, ਤਾਂ ਕਿ ਤੁਹਾਡੀ ਸ਼ੂਗਰ ਕੰਟਰੋਲ ਰਹੇ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਵਿੱਚ ਆਇਆ ਹੋਏਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ तो कमेंट सेक्शन जरूर मेंशन करो, इंशाल्लाह मैं जवाब भी देंगा, हो सके तो वीडियो भी बना देना। जज़ाकल्लाह।